ਦਰਸ਼ਕੋ ਬ੍ਰੇਕ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਚੌਥੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਪਾਕਿਸਤਾਨ ਨੇ ਕਰਤਾਰਪੁਰ ਲਾਂਘਾ ਖੋਲਣ ਦੀ ਪੇਸ਼ਕਸ਼ ਕੀਤੀ ਹੈ ਔਰ ਭਾਰਤ ਵੱਲੋਂ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਗਿਆ ਹੈ। ਇਸ ਉੱਪਰ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਆਪਾਂ ਤੁਹਾਡੇ ਨਾਲ ਸਾਂਝ ਪਾਵਾਂਗੇ ਰੂਹ ਦੀ ਖੁਰਾਕ ਗੁਰਬਾਣੀ ਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਮੈਂ ਸਮਝਦਾ ਵੀ ਪਾਕਿਸਤਾਨ ਸਰਕਾਰ ਵੱਲੋਂ ਜਦੋਂ ਤੋਂ ਖਾਸ ਤੌਰ ਤੇ ਇਮਰਾਨ ਖਾਨ ਸਾਹਿਬ ਨੇ 2018 ਦੇ ਵਿੱਚ ਸੰਗੇ ਬੁਨਿਆਦ ਰੱਖਿਆ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਔਰ ਇਹ ਐਲਾਨ ਕੀਤਾ ਕਿ ਵੀ ਅਸੀਂ ਇਹਨੂੰ ਜਿਹੜਾ 550 ਸਾਲਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਮੁਕੰਮਲ ਕਰਾਂਗੇ। ਔਰ ਇਹ ਔਨ ਰੈਕਰਡ ਹੈ ਕਿ ਕਿਵੇਂ 10 ਮਹੀਨੇ ਦੇ ਰਿਕਾਰਡ ਟਾਈਮ 'ਚ ਇੱਕ ਖੂਬਸੂਰਤ ਗੁਰਦੁਆਰਾ ਸਾਹਿਬ, ਸਾਰੀਆਂ ਸਹੂਲਤਾਂ ਇਮੀਗ੍ਰੇਸ਼ਨ ਨਾਲ ਰਿਲੇਟਡ ਜਿਹੜੀਆਂ ਵੀ ਉੱਥੋਂ ਆਉਣ ਵਾਲੇ ਯਾਤਰੂਆਂ ਦੇ ਲਈ ਔਰ ਮਾਰਕੀਟ ਔਰ ਸਾਰਾ ਕੁਝ ਜਿਹੜਾ ਉਹਦਾ ਪਹਿਲਾ ਫੇਜ਼ ਸੀ ਉਸ ਨੂੰ ਉਹਨਾਂ ਨੇ ਕੰਪਲੀਟ ਕੀਤਾ। ਔਰ ਬਿਲਕੁਲ ਜਿਹੜਾ 10 ਮਹੀਨੇ ਬਾਅਦ 550 ਸਾਲਾਂ ਦੇ ਮੌਕੇ 2019 ਨਵੰਬਰ ਦੇ ਵਿੱਚ ਕਰਤਾਰਪੁਰ ਸਾਹਿਬ ਕੋਰੀਡੋਰ ਇਨੋਗਰੇਟ ਹੋਇਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ 60,000 ਤੋਂ ਜ਼ਿਆਦਾ ਸਿੱਖ ਸਿਰਫ ਭਾਰਤ ਵਾਲੇ ਪਾਸੋਂ, ਇਹਦੇ ਬਾਵਜੂਦ ਕਿ ਉਹਨਾਂ ਨੇ ਪਾਸਪੋਰਟ ਦੀ ਬੰਦਸ਼ ਔਰ ਵੀਜ਼ਾ ਤਾਂ ਨਹੀਂ, ਲੇਕਿਨ ਦੀ ਇਸ ਅੰਦਾਜ਼ ਦੇ ਵਿੱਚ ਉਹਨਾਂ ਦੀ ਪੁਲਿਸ ਇਨਕੁਆਇਰੀ ਪਾਸਪੋਰਟ ਦੇ ਲਈ ਔਰ ਜਿਸ ਕਿਸਮ ਦਾ ਹੰਟਿੰਗ ਉਹਨਾਂ ਦੀ ਹੁੰਦੀ ਹੈ ਬਾਅਦ ਦੇ ਵਿੱਚ ਵੀ ਜਾ ਕੇ, ਲੇਕਿਨ ਇਹਦੇ ਬਾਵਜੂਦ 60 ਤੋਂ 80,000 ਦੇ ਕਰੀਬ ਦੀ ਫਿਗਰ ਅੱਡ-ਅੱਡ ਥਾਵਾਂ ਤੇ ਆਈ ਹੈ। ਔਰ ਜਿਹੜੇ ਡਾਇਸਪੋਰਾ ਤੋਂ ਗਏ ਉਹ ਲੱਖਾਂ ਦੇ ਵਿੱਚ ਨੇ। ਔਰ ਈਵਨ ਵਿਦਨ ਪਾਕਿਸਤਾਨ ਵੀ ਵੱਡੀ ਗਿਣਤੀ ਦੇ ਵਿੱਚ ਸਾਡੇ ਪਾਕਿਸਤਾਨੀ ਭੈਣ ਭਰਾ ਇਸ ਬਾਬਾ ਨਾਨਕ ਦੇ ਮੁਕਾਮ ਦੇ ਉੱਤੇ ਜ਼ਿਆਰਤ ਲਈ ਆਏ। ਜ਼ਾਹਿਰ ਹੈ ਕਿ ਕੋਰੋਨਾ ਦਾ ਕਹਿਰ ਜਿਸ ਨੇ ਸਾਰੀ ਦੁਨੀਆ ਨੂੰ ਆਪਣੀ ਲਪੇਟ ਦੇ ਵਿੱਚ ਲਿਆ ਹੋਇਆ ਹੈ, ਉਸ ਦਾ ਅਸਰ ਦੁਨੀਆ ਭਰ ਦੇ ਵਿੱਚ ਧਾਰਮਿਕ ਸਥਾਨਾਂ ਤੇ ਵੀ ਪਿਆ। ਈਵਨ ਮੱਕਾ ਸ਼ਰੀਫ ਔਰ ਹਜ, ਇਹ ਸਾਰੇ ਨੂੰ ਲੈ ਕੇ ਵੀ ਪਾਬੰਦੀ ਹੈ। ਔਰ ਦਰਬਾਰ ਸਾਹਿਬ ਅੰਮ੍ਰਿਤਸਰ ਔਰ ਕਰਤਾਰਪੁਰ ਸਾਹਿਬ ਕੋਰੀਡੋਰ, ਕਿਉਂਕਿ ਭਾਰਤ ਨੇ ਪਾਕਿਸਤਾਨ ਦੇ ਨਾਲ ਵੀ ਸਰਹੱਦ ਬੰਦ ਕੀਤੀ, ਸੋ ਜ਼ਾਹਿਰ ਹੈ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਵੀ ਬੰਦ ਹੋ ਗਿਆ। ਔਰ ਹੁਣ ਮੈਂ ਸਮਝਦਾ ਵੀ ਔਰ ਇਸ ਗੱਲ ਦੇ ਲਈ ਮੈਂ ਸਰਾਹਨਾ ਕਰਦਾ ਹੈ ਪਾਕਿਸਤਾਨ ਦੇ ਉਹਨਾਂ ਅੰਦਰੂਨੀ ਜਿਹੜੇ ਲੋਕ ਫੈਸਲਾ ਲੈਂਦੇ ਨੇ ਕਿ ਉਹਨਾਂ ਨੂੰ ਸਿੰਬੋਲਿਜ਼ਮ ਦੀ ਬੜੀ ਜਿਹੜੀ ਹੈ ਸਮਝ ਹੈ ਕਿ ਜੇ ਕਰਤਾਰਪੁਰ ਸਾਹਿਬ ਕੋਰੀਡੋਰ ਖੋਲਣ ਦੇ ਲਈ 550 ਸਾਲਾ ਗੁਰੂ ਨਾਨਕ ਸਾਹਿਬ ਦੀ ਬਰਥ ਐਨੀਵਰਸਰੀ ਨੂੰ ਜਿਹੜਾ ਬਿਲਕੁਲ ਠੀਕ ਮੌਕਾ ਸੀ ਚੁਣਿਆ ਗਿਆ, ਤੇ ਹੁਣ ਜਦੋਂ ਕਿ ਅਜੇ ਭਾਰਤ ਔਰ ਪਾਕਿਸਤਾਨ ਦੋਨੋਂ ਹੀ ਜੂਝ ਰਹੇ ਨੇ ਕੋਰੋਨਾ ਦੇ ਨਾਲ ਵੀ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦੁਨੀਆ ਦੇ ਵਿੱਚ ਧਾਰਮਿਕ ਸਥਾਨ ਖੁੱਲਣ ਦੀ ਲਾਈਨ ਜ਼ਰੂਰ ਆਈ ਹੈ। ਅਮਰੀਕਾ ਦੇ ਵਿੱਚ ਵੀ ਰੈਸਟ੍ਰਿਕਸ਼ਨ ਦੇ ਨਾਲ ਔਰ ਇਸੇ ਤਰ੍ਹਾਂ ਬਾਕੀ ਥਾਵਾਂ ਤੇ ਵੀ ਖੋਲਿਆ ਜਾ ਰਿਹਾ ਹੈ। ਔਰ ਪਾਕਿਸਤਾਨ ਨੇ ਇਸ ਗੱਲ ਦੇ ਉੱਤੇ ਪਹਿਲ ਕਰਦੇ ਆ, ਨਾ ਸਿਰਫ ਉਹਨਾਂ ਨੇ ਕਰਤਾਰਪੁਰ ਸਾਹਿਬ ਕੋਰੀਡੋਰ ਖੋਲਣ ਦਾ ਵੀ ਆਪਣੀ ਜਿਹੜੀ ਹੈ ਉਹ ਪੇਸ਼ਕਸ਼ ਭਾਰਤ ਨੂੰ ਕੀਤੀ, ਪਰ ਉਹਨਾਂ ਨੂੰ ਸਮਝ ਹੈ ਹੁਣ ਉਹਨਾਂ ਨੇ, ਮੈਂ ਸ਼ਾਹ ਮਹਿਮੂਦ ਕੁਰੈਸ਼ੀ ਜਿਹੜੇ ਫੋਰਨ ਮਿਨਿਸਟਰ ਨੇ ਉਹਨਾਂ ਦਾ ਮੈਂ ਐਗਜ਼ੈਕਟ ਟਵੀਟ ਹੀ ਪੜਾਂਗਾ। As places of worship open up across the world, Pakistan prepares to reopen the Kartarpur Sahib corridor for all Sikh pilgrims, conveying to the Indian side our readiness to reopen the corridor on 29th June 2020, the occasion of the death anniversary of Maharaja Ranjit Singh। ਉਹਨਾਂ ਨੇ ਪੇਸ਼ਕਸ਼ ਕੀਤੀ ਹੈ ਕਿ ਭਾਈ ਜਿਵੇਂ ਦੁਨੀਆ ਭਰ ਦੇ ਵਿੱਚ ਮਜ਼ਹਬੀ ਥਾਵਾਂ ਜਿਹੜੀਆਂ ਨੇ ਖੁੱਲ ਰਹੀਆਂ ਨੇ, ਪਾਕਿਸਤਾਨ ਵੀ ਕਰਤਾਰਪੁਰ ਸਾਹਿਬ ਕੋਰੀਡੋਰ ਖੋਲਣ ਦੀ ਤਿਆਰੀ ਕਰ ਰਿਹਾ ਸਾਰੇ ਸਿੱਖ ਯਾਤਰੂਆਂ ਦੇ ਲਈ। ਔਰ ਅਸੀਂ ਭਾਰਤ ਸਰਕਾਰ ਨੂੰ ਇਹ ਪੇਸ਼ਕਸ਼ ਕਰਦੇ ਹਾਂ ਔਰ ਇਹ ਆਫਰ ਕਰਦੇ ਹਾਂ ਕਿ ਅਸੀਂ 29 ਜੂਨ 2020 ਨੂੰ ਇਹ ਕੋਰੀਡੋਰ ਖੋਲ ਦੇਵਾਂਗੇ, ਕਿਉਂਕਿ ਇਹ ਦਿਨ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਐਨੀਵਰਸਰੀ ਹੈ। ਹੁਣ ਮੈਨੂੰ ਇਹ ਬਹੁਤ ਚੰਗਾ ਲੱਗਾ, ਇੱਕ ਤਾਂ ਉਹਨਾਂ ਨੂੰ ਜਿਵੇਂ ਦਿਨ ਉਹ ਚੁਣਿਆ, ਉਹ ਸਮਝਦੇ ਨੇ ਕਿ ਇਸ ਵੇਲੇ ਦੁਨੀਆ ਦੇ 30 ਮਿਲੀਅਨ ਸਿੱਖਾਂ ਦੇ ਦਿਮਾਗਾਂ 'ਚ ਜਿਹੜੇ ਸਟੇਟਲੈਸ ਲੋਕ ਨੇ ਔਰ ਸਫਰ ਕਰ ਰਹੇ ਨੇ ਇੰਡੀਅਨ ਸਿਸਟਮ ਦੇ ਵਿੱਚ,
ਔਰ ਜਿਵੇਂ ਉਹ ਪਾਕਿਸਤਾਨ ਦੇ ਗੁੱਡਵਿਲ ਜੈਸਚਰਸ ਨੂੰ ਉਹਨਾਂ ਨੇ ਐਪਰੀਸ਼ੀਏਟ ਕੀਤਾ ਕਰਤਾਰਪੁਰ ਸਾਹਿਬ ਕੋਰੀਡੋਰ, ਉਹਨਾਂ ਨੇ ਯਾਦ ਦਹਾਨੀ ਕਰਾਈ ਔਰ ਭਾਰਤ ਨੂੰ ਵੀ ਯਾਦ ਕਰਵਾਇਆ ਕਿ ਜਿਨ੍ਹਾਂ ਨੂੰ ਤੁਸੀਂ ਸਟੇਟਲੈਸ ਸਮਝਦੇ ਹੋ, ਇਹਨਾਂ ਦਾ ਹੀ ਮਹਾਰਾਜਾ ਰਣਜੀਤ ਸਿੰਘ ਇਸ ਧਰਤੀ ਦਾ ਇੱਕ ਕੁਝ ਸਮਾਂ ਪਹਿਲਾਂ 181 ਸਾਲ ਪਹਿਲਾਂ ਦੁਨੀਆ ਤੋਂ ਗਿਆ ਬਾਦਸ਼ਾਹ ਸੀ। ਔਰ ਅਸੀਂ ਇਸੇ ਕੌਮ ਨੂੰ ਜੈਸਚਰ ਦਿੰਦੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਇਸ ਬਰਸੀ ਦੇ ਮੌਕੇ ਤੁਸੀਂ ਜਥਾ ਭੇਜੋ। ਹੁਣ ਇੱਕ ਪਾਸੇ ਤਾਂ ਇਹ ਤੁਸੀਂ ਦੇਖੋ ਮੈਗਨੈਨਿਮਿਟੀ ਵੀ ਹੈ, ਬੇਸ਼ੱਕ ਉਹਦੇ ਚ ਪੋਲੀਟੀਕਲ ਮੈਸੇਜ ਵੀ ਹੈ ਜਿਹੜਾ ਜ਼ਾਹਰ ਹੈ, ਹੋਣਾ ਵੀ ਚਾਹੀਦਾ ਹੈ। ਹੁਣ ਭਾਰਤ ਦਾ ਤੁਸੀਂ ਇਹਦੇ ਤੇ ਰਿਐਕਸ਼ਨ ਦੇਖੋ। ਹਾਲਾਂਕਿ ਇਸ ਦੇ ਉੱਤੇ ਅਮਰਿੰਦਰ ਸਿੰਘ ਨੇ ਕਿਹਾ ਕਿ ਬਹੁਤ ਚੰਗੀ ਗੱਲ ਹੈ, ਜੇ ਮੋਦੀ ਸਰਕਾਰ ਚਾਹੇ ਤਾਂ ਅਸੀਂ ਸਾਨੂੰ ਇਹਨੂੰ ਵੈਲਕਮ, ਪਰ ਇਹ ਵੀ ਐਵੇਂ ਇੱਕ ਡਬਲ ਗੇਮ ਹੈ। ਪਰ ਦੂਜੇ ਪਾਸੇ ਅਜੇ ਇਹ ਆਫਰ ਹੋਇਆ ਕੁਝ ਘੰਟੇ ਹੀ ਬੀਤੇ ਸੀ ਤੇ ਖਬਰ ਹੈ ਇੰਡੀਆ ਰਿਜੈਕਟਸ ਪਾਕਿਸਤਾਨ ਆਫਰ ਟੂ ਰੀਓਪਨ ਕੋਰੀਡੋਰ ਰਾਈਟ ਅਵੇ। ਵੀ ਤੁਸੀਂ ਉਹਦੀ ਹੋਮ ਮਿਨਿਸਟਰੀ, ਹੈਲਥ ਮਿਨਿਸਟਰੀ ਔਰ ਜ਼ਾਹਰ ਹੈ ਡਿਜ਼ਾਇਰਡ ਜਿਹੜੀਆਂ ਪ੍ਰੀਕਾਸ਼ਨਸ ਲੈਣੀਆਂ ਹੁੰਦੀਆਂ ਨੇ, ਸੋਸ਼ਲ ਡਿਸਟੈਂਸਿੰਗ ਦੂਜਾ, ਉਹਨਾਂ ਨੂੰ ਕਰੋ। ਔਰ ਇਹ ਖਬਰ ਹੈ ਇਹਨਾਂ ਦੀ, India has turned down on health and technical grounds Pakistan's offer to reopen the Kartarpur Sahib corridor on June 29 to mark the death anniversary of Maharaja Ranjit Singh. New Delhi rejected the offer within hours on Saturday after Islamabad conveyed its readiness to reopen the corridor. और उन्होंने इतराज की किया है, उन्होंने कहा कि जी ये है India accused Pakistan of being less than sincere in making the offer as Islamabad aired the proposal as a short notice of 2 days. कि उन्होंने जी सिर्फ 2 दिन का नोटिस दिता है। चलो जे ਤੁਹਾਨੂੰ ਲੱਗਦਾ ਹੈ ਵੀ ਉਹ ਇਨਸਿੰਸੀਅਰ ਨੇ, ਤੁਸੀਂ ਕਹਿੰਦੇ ਹਫਤੇ ਦਾ ਹੁੰਦਾ, ਤੁਸੀਂ ਕਹਿ ਦਿਓ ਜੀ ਠੀਕ ਹੈ 2 ਦਿਨ ਬਾਅਦ 29 ਹੈ, ਅਸੀਂ ਇਹ ਨਹੀਂ ਅਸੀਂ ਜਿਹੜਾ ਉਹ 4 ਜੁਲਾਈ ਤੋਂ ਖੋਲਾਂਗੇ। ਤੇ ਤੁਸੀਂ ਸਿੰਸੀਅਰ ਹੋ, ਚਲੋ ਉਹਨਾਂ ਨੇ ਤਾਂ ਕੋਈ ਸਿਆਸੀ ਇਹਦੇ 'ਚ ਐਂਗਲ ਰੱਖਿਆ, ਤੁਸੀਂ ਕਹਿ ਦਿਓ। ਤੁਸੀਂ ਤਾਂ ਬਿਲਕੁਲ ਰਿਜੈਕਟ ਕਰਨ ਤੱਕ ਜਾਂਦੇ ਹੋ। ਔਰ ਉਹਨਾਂ ਨੇ ਕਿਹਾ ਜੀ ਇਹ ਬਾਇਲੈਟਰਲ ਐਗਰੀਮੈਂਟ ਥੱਲੇ 1 ਹਫ਼ਤੇ ਪਹਿਲਾਂ ਦੱਸਣਾ, ਤੇ ਚਲੋ ਮੰਨ ਲਿਆ ਤੁਸੀਂ, ਹਫ਼ਤੇ ਬਾਅਦ ਤੁਸੀਂ ਕਹੋ ਜੀ ਤੁਸੀਂ 27 ਤਰੀਕ ਨੂੰ ਆਫਰ ਕੀਤਾ ਤੇ 4 ਤਰੀਕ ਨੂੰ ਹਫ਼ਤਾ ਬਣਦਾ, ਅਸੀਂ ਤਿਆਰੀ ਕਰਦੇ ਹਾਂ। ਅਸੀਂ ਜਿਹਨਾਂ ਦੇ ਆਲਰੇਡੀ ਅਪਰੂਵ ਹੋਏ ਨੇ, ਜਿਨ੍ਹਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੋਈ ਹੈ, ਉਹਨਾਂ ਨੂੰ ਅਸੀਂ ਕਰਦੇ। ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜੀ ਇਹ ਸਾਨੂੰ besides Pakistan has not built the bridge on their side across the flood plains of Ravi River despite having, ਹੁਣ ਮੈਨੂੰ ਇਹ ਲੱਗਦਾ ਹੈ ਕਿ ਲੰਬਾ ਇਹਨਾਂ ਨੇ ਕਈ ਮਹੀਨੇ ਕੋਰੀਡੋਰ ਨਹੀਂ ਖੁੱਲਣ ਦੇਣਾ। ਉਹ ਸੈਕੰਡ ਬਹਾਨਾ ਇਹਨਾਂ ਨੇ ਬਣਾ ਲਿਆ ਜੀ, ਇਹਨਾਂ ਨੇ ਜਿਹੜਾ ਪਾਕਿਸਤਾਨ ਨੇ ਰਾਵੀ ਦੇ ਉੱਤੇ ਪੁਲ ਬਣਾਉਣਾ ਸੀ ਉਹ ਤਾਂ ਬਣਾਇਆ ਨਹੀਂ, ਔਰ ਮੌਨਸੂਨ ਆ ਗਈ ਆ ਔਰ ਅਸੀਂ ਆਪਣੇ ਪਿਲਗ੍ਰਿਮਸ ਨੂੰ ਅਨਸੇਫ ਥੋੜੀ ਕਰ ਸਕਦੇ। ਔਰ ਉਹਨਾਂ ਨੇ ਕਿਹਾ ਜੀ with the advent of monsoon it would need to be evaluated whether safe pilgrim movement was possible through the corridor। ਸੋ ਜ਼ਾਹਿਰ ਹੈ ਪਹਿਲਾਂ ਇਹਨਾਂ ਨੇ ਦੂਸਰੇ ਟੈਕਟਿਕ ਇਸਤੇਮਾਲ ਕੀਤੇ, ਪਾਸਪੋਰਟ ਨਾ ਦੇਣਾ, ਡਬਲ ਸਿਕਿਉਰਿਟੀ, ਆਇਆਂ ਨੂੰ ਹਰਾਸ ਕਰਨਾ, ਕਈ ਜਿਹਨਾਂ ਨੇ ਉੱਥੇ ਥੋੜੀ ਬਹੁਤ ਗੱਲਬਾਤ ਕੀਤੀ ਖੁੱਲ ਕੇ ਉਹਨਾਂ ਦੇ ਘਰਾਂ 'ਚ ਚਲੇ ਜਾਣਾ। ਔਰ ਦੂਸਰਾ ਪਾਰਟ ਜਿਹੜਾ ਹੈ ਹੁਣ ਇਹ ਉਸ ਪੁਲ ਦਾ ਬਹਾਨਾ ਬਣਾਉਣਗੇ। ਪਰ ਮੈਂ ਸਮਝਦਾ ਵੀ ਪਾਕਿਸਤਾਨ ਨੇ ਇੱਕ ਵਾਰ ਫੇਰ ਸਿੱਖ ਕੌਮ ਨੂੰ ਇਹ ਮੈਸੇਜ ਦਿੱਤਾ ਹੈ ਕਿ ਭਾਈ ਦੇਖ ਲਓ ਇਹ ਹਕੂਮਤ ਹੈ ਜਿਹੜੀ ਨਹੀਂ ਚਾਹੁੰਦੀ, ਅਸੀਂ ਤਾਂ ਉਸ ਕ੍ਰਾਈਸਿਸ ਦੇ ਬਾਵਜੂਦ ਜਿਹੜਾ ਪਾਕਿਸਤਾਨ ਦੇ ਵਿੱਚ ਕੋਵਿਡ ਨੂੰ ਲੈ ਕੇ ਵੀ ਹੈ, ਔਰ ਇਹਨਾਂ ਦੀਆਂ ਏਜੰਸੀਆਂ ਜੋ ਕਰਾਚੀ ਦੇ ਵਿੱਚ ਇਹਨਾਂ ਨੇ ਅੱਜ ਕਾਰਾ ਕਰਵਾਇਆ BLA ਤੋਂ, ਜਿਵੇਂ ਉਹਨਾਂ ਨੇ ਜਿਹੜੀ ਉਹਨਾਂ ਦੀ ਸਟਾਕ ਐਕਸਚੇਂਜ ਤੇ ਹਮਲਾ ਕਰਵਾਇਆ, ਇਹਦੇ ਬਾਵਜੂਦ ਪਾਕਿਸਤਾਨ ਉਸ ਰਿਸਕ ਨੂੰ ਲੈਣ ਨੂੰ ਵੀ ਤਿਆਰ ਹੈ। ਹਾਲਾਂ ਉੱਥੋਂ ਆਉਣ ਵਾਲੇ ਕਿੰਨੇ ਇੰਡੀਅਨ ਏਜੰਟ ਬੜੇ ਹੁੰਦੇ ਨੇ, ਉਹ ਆ ਕੇ ਜਿਵੇਂ ਪਿਛਲੇ ਸਾਲ ਇਹ ਗੱਲ ਸਾਹਮਣੇ ਵੀ ਆਈ ਸੀ ਕਿ ਕਿਵੇਂ ਇਹ ਕੋਈ ਦਹਿਸ਼ਤਗਰਦੀ ਦੀ ਘਟਨਾ ਉੱਥੇ ਕਰਨਾ ਚਾਹੁੰਦੇ ਸੀ, ਔਰ ਉਹ ਪਾਕਿਸਤਾਨ ਦੀਆਂ ਏਜੰਸੀਆਂ ਨੇ ਪਹਿਲਾਂ ਹੀ ਬੇਨਕਾਬ। ਪਰ ਇਹਦੇ ਬਾਵਜੂਦ ਪਾਕਿਸਤਾਨ ਐਕਸਟਰਾ 100 ਮਾਈਲਸ ਜਾ ਰਿਹਾ ਹੈ ਅਕੋਮੋਡੇਟ ਕਰਨ ਲਈ। ਸੋ ਮੈਂ ਸਮਝਦਾ ਕਿ ਅਸੀਂ ਸਿੱਖ ਕੌਮ ਵੱਲੋਂ ਸ਼ੁਕਰੀਆ ਅਦਾ ਕਰਦੇ ਹਾਂ ਇਮਰਾਨ ਖਾਨ ਹਕੂਮਤ ਦਾ। ਔਰ ਜ਼ਾਹਿਰ ਹੈ ਕਿ ਭਾਈ ਇਹਨਾਂ ਦੀ ਬਦਨੀਅਤੀ ਹਰ ਕਦਮ ਤੇ ਸਾਹਮਣੇ ਆ ਰਹੀ ਹੈ, ਔਰ ਇਹਨੂੰ ਪਰਮਾਨੈਂਟਲੀ ਅਜੇ ਬੰਦ ਕਰਨ ਤੋਂ ਪਹਿਲਾਂ ਇਹ ਮੌਨਸੂਨ ਦਾ ਬਹਾਨਾ ਬਣਾ ਕੇ ਜੀ ਪਾਕਿਸਤਾਨ ਨੇ ਪੁਲ ਨਹੀਂ ਬਣਾਇਆ, ਇਸ ਨੂੰ ਅਗਲੇ, ਮੈਨੂੰ ਨਹੀਂ ਲੱਗਦਾ ਕਿ ਅਗਲੇ 2-3 ਮਹੀਨੇ ਇਹ ਕਰਤਾਰਪੁਰ ਕੋਰੀਡੋਰ ਨੂੰ ਓਪਨ ਕਰਨ। ਔਰ ਕਲੋਜ਼ ਕਰਨ ਤੋਂ ਪਹਿਲਾਂ ਬਾਬਾ ਫਰੀਦ ਜਿਨ੍ਹਾਂ ਦੀ ਬਾਣੀ ਨੂੰ ਅਸੀਂ ਇਸ ਸੈਗਮੈਂਟ ਵਿਚਾਰ ਅਧੀਨ ਲਿਆਂਦੇ, ਉਸ ਲੋਕ ਉਹਨਾਂ ਦੇ ਜਿਹੜੇ ਅੱਜ ਅਸੀਂ ਵਿਚਾਰ ਲਈ ਚੁਣੇ ਨੇ,
ਇਸ ਗੱਲ ਦਾ ਰਿਮਾਈਂਡਰ ਨੇ ਕਿ ਦੁਨੀਆ ਦੇ ਵਿੱਚ ਅਸੀਂ ਜਿਹੜਾ ਸਾਡਾ ਅਸਲ ਮਕਸਦ ਹੋਣਾ ਚਾਹੀਦਾ ਹੈ, ਰੱਬ ਦੀ ਇਬਾਦਤ ਦਾ, ਰੱਬ ਦੀ ਯਾਦ ਦਾ, ਰੱਬ ਦੀ ਖਲਕਤ ਦੀ ਸੇਵਾ ਦਾ, ਉਹਨੂੰ ਪਾਸੇ ਰੱਖ ਕੇ ਅਸੀਂ ਐਸ਼ ਪ੍ਰਸਤੀ, ਆਰਾਮ ਪ੍ਰਸਤੀ ਦੇ ਵਿੱਚ ਜ਼ਿੰਦਗੀ ਗੁਜ਼ਾਰਦੇ ਹਾਂ। ਔਰ ਪਹਿਲਾ ਸ਼ਲੋਕ ਹੈ, ਫਰੀਦਾ ਇਹ ਵਿਸ ਗੰਧਲਾ ਧਰੀਆਂ ਖੰਡ ਲਿਵਾੜ, ਇੱਕ ਰਾਹੇ ਤੇ ਰਹਿ ਗਏ, ਇੱਕ ਰਾਧੀ ਗਏ ਉਜਾੜ। ਇਹ ਰੱਬ ਨੇ ਇਹ ਜਿਹੜਾ ਵਿਸ ਕਹਿੰਦੇ ਨੇ ਜ਼ਹਿਰ, ਇਹ ਜ਼ਹਿਰ ਰੂਪੀ ਸੰਸਾਰ, ਜ਼ਹਿਰ ਇਸ ਲਈ ਕਿਉਂਕਿ ਜਦੋਂ ਅਸੀਂ ਗਵਾਚ ਜਾਂਦੇ ਹਾਂ ਦੁਨੀਆ ਦੇ ਰੰਗਾਂ ਦੇ ਵਿੱਚ, ਮਾਇਆ ਦੇ ਰੰਗਾਂ ਦੇ ਵਿੱਚ, ਤੇ ਫਿਰ ਇਹ ਧਰਤੀ ਰੱਬ ਦੀ ਬਣਾਈ ਹੋਈ ਨਜ਼ਰ ਨਹੀਂ ਆਉਂਦੀ। ਇਹ ਸਾਡੇ ਆਪਣੇ ਪਲੇਸ਼ਰਸ ਦੇ ਲਈ, ਆਪਣੀ ਐਸ਼ੋ ਇਸ਼ਰਤ ਦੇ ਲਈ ਅਸੀਂ ਜ਼ਿੰਦਗੀ ਨੂੰ ਬਰਬਾਦ ਕਰਦੇ ਹਾਂ। ਸੋ ਬਾਬਾ ਫਰੀਦ ਕਹਿੰਦੇ ਨੇ ਕਿ ਇਸ ਨੂੰ ਜਿਹੜਾ ਦੇਖਣ ਨੂੰ ਮਿੱਠਾ ਲੱਗਦਾ ਹੈ, ਇਹ ਸੰਸਾਰ ਮਿੱਠਾ ਲੱਗਦਾ ਹੈ, ਕਿਉਂਕਿ ਜਦੋਂ ਤੁਸੀਂ ਗੁਨਾਹ ਕਰਦੇ ਹੋ, ਜਦੋਂ ਤੁਸੀਂ ਹੋਰ ਰਸਾਂ ਦੇ ਵਿੱਚ ਪੈਂਦੇ ਹੋ, ਉਸ ਚੋਂ ਸਵਾਲ ਆਉਂਦਾ ਹੈ। ਲੇਕਿਨ ਉਹਨਾਂ ਕਿਹਾ ਵੀ ਇਹ ਵਿਸ ਜ਼ਹਿਰ ਦੇ ਉੱਤੇ ਖੰਡ ਦਾ ਗਲੇਫਾ ਚਾੜਿਆ ਹੋਇਆ, ਪਰ ਹੈ ਇਹ ਜ਼ਹਿਰ ਹੈ। ਫਰੀਦਾ ਇਹ ਵਿਸ ਗੰਧਲਾ ਧਰੀਆਂ ਖੰਡ ਲਿਵਾੜ, ਇਹ ਖੰਡ ਦੇ ਵਿੱਚ ਗਰੇਚ ਕੇ, ਖੰਡ ਦੇ ਵਿੱਚ ਲਪੇਟ ਕੇ ਰੱਬ ਨੇ ਇਹ ਦੁਨੀਆ ਤੁਹਾਨੂੰ ਦਿੱਤੀ, ਔਰ ਤੁਸੀਂ ਉਸ ਜ਼ਹਿਰ ਨੂੰ ਕੰਜ਼ਿਊਮ ਕਰ ਰਹੇ ਹੋ ਇਹ ਸਮਝ ਕੇ ਕਿ ਜੀ ਇਹ ਬੜਾ ਮਿੱਠਾ ਹੈ, ਔਰ ਤੁਸੀਂ ਉਸ ਹਕੀਕਤ ਤੋਂ ਇਨਕਾਰੀ ਹੋ ਜਾਂਦੇ ਹੋ। ਜਦੋਂ ਬਹੁਤ ਸਾਡੇ ਕਹਿਣਗੇ ਕਿ ਜੀ ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ, ਕੌਣ ਦੱਸਣ ਆਇਆ ਅੱਗੇ ਕੀ ਹੁੰਦਾ ਹੈ, ਇਹੀ ਮਿੱਠਾ ਹੈ। ਇਹਨੂੰ ਇਹ ਹੈ ਕਿ ਉਸ ਵਿਸ ਨੂੰ ਖੰਡ ਦੇ ਵਿੱਚ ਜਿਹੜਾ ਉਹ ਜਿਹੜਾ ਗਲੇਸ਼ਣਾ, ਫਿਰ ਇੱਕ ਰਾਹੇ ਦੇ ਰਹਿ ਗਏ। ਬਾਬਾ ਫਰੀਦ ਕਹਿੰਦੇ ਨੇ ਕਿ ਭਾਈ ਇਸ ਦੁਨੀਆ ਦੇ ਵਿੱਚ ਧਨ ਕਮਾਣ, ਐਸ਼ੋ ਇਸ਼ਰਤ ਦੇ ਵਿੱਚ ਰਹਿੰਦੇ ਹੁੰਦਾ ਬੀਜਣਾ, ਕਿ ਇੱਕ ਬੀਜਦੇ ਹੀ ਰਹਿ ਗਏ, ਉਮਰ ਮੁੱਕ ਗਈ, ਵੱਢਣ ਦਾ ਵੀ ਮੌਕਾ ਨਹੀਂ ਮਿਲਿਆ ਉਹਨਾਂ, ਕਿ ਭਾਈ ਉਹ ਜ਼ਿੰਦਗੀ ਦੇ ਉਸ ਸਵਾਦ ਨੂੰ ਹੀ ਮਾਣ ਸਕਦੇ ਜਿਹਦੇ ਲਈ ਉਹਨਾਂ ਨੇ ਜ਼ਿੰਦਗੀ ਲਾਈ ਸੀ। ਉਹ ਵੀ ਜਿਹੜੇ ਨੇ ਇੱਕ ਰਾਹ ਦੇ ਰਹਿ ਗਏ, ਇੱਕ ਰਾਧੀ ਗਏ ਉਜਾੜ, ਇੱਕ ਜਿਹੜੇ ਨੇ ਉਹ ਚਲੇ ਗਏ, ਔਰ ਜਿਹੜੀ ਉਹਨਾਂ ਦੀ ਬੀਜੀ ਹੋਈ ਸੀ ਉਹ ਉਜੜ ਗਈ। ਮਤਲਬ ਇਹ ਹੈ ਵੀ ਖਾਲੀ ਹੱਥ ਦੁਨੀਆ ਤੋਂ ਚਲੇ ਗਏ। ਔਰ ਦੂਸਰਾ ਸ਼ਲੋਕ ਹੈ, ਇਹ ਵੀ ਇਸ ਥਾਟ ਨੂੰ ਹੀ ਐਨਫੋਰਸ ਕਰਦਾ ਹੈ, ਉਸ ਨੂੰ ਹੀ ਜਿਹੜਾ ਹੈ ਹੋਰ ਉਸ ਹਕੀਕਤ ਨੂੰ ਸਾਹਮਣੇ ਲਿਆਂਦਾ ਹੈ ਕਿ ਭਾਈ ਇਨਸਾਨ ਤੇਰੀ ਜ਼ਿੰਦਗੀ ਕਿਸ ਕੰਮ ਲਈ ਸੀ ਤੇ ਤੂੰ ਕਿਵੇਂ ਗੁਜ਼ਾਰੀ ਹੈ। ਫਰੀਦਾ ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ, ਤੂੰ ਆਹੋਂ ਕਿਹੜੇ ਕੰਮ। ਸਮ ਕਹਿੰਦੇ ਨੇ ਸੋਣਾ। ਬਾਬਾ ਫਰੀਦ ਕਹਿੰਦੇ ਨੇ ਕਿ ਭਾਈ ਚਾਰ ਦਿਨ ਦੇ 8 ਪਹਿਰ ਹੁੰਦੇ ਨੇ, ਕਿਉਂਕਿ ਜਦੋਂ ਇਹ ਘੜੀਆਂ ਨਹੀਂ ਸੀ ਬਣੀਆਂ, ਕਲੌਕ ਟਾਵਰ ਨਹੀਂ ਸੀ ਬਣੇ, ਤੇ ਫਿਰ ਜਿਹੜਾ ਇਹਦੀ ਕੈਲਕੂਲੇਸ਼ਨ ਪਹਿਰਾਂ ਦੇ ਨਾਲ ਹੁੰਦੀ ਸੀ ਕਿ 4 ਪਹਿਰ ਦਿਨ ਦੇ, 4 ਪਹਿਰ ਰਾਤ ਦੇ, 8 ਪਹਿਰਾਂ ਦਾ ਇੱਕ ਦਿਨ ਹੁੰਦਾ ਸੀ। ਜਿਹੜਾ 4 ਪਹਿਰ ਦਾ ਦਿਨ, 4 ਦੀ ਰਾਤ, 8 ਪਹਿਰਾਂ ਦਾ ਪੂਰੀ 24 ਆਵਰਸ। ਫਿਰ ਪਹਿਰਾਂ ਦੀਆਂ ਅੱਗੋਂ ਡਿਵੀਜ਼ਨ ਘੜੀ ਸੀ, ਫਿਰ ਘੜੀਆਂ ਦੇ ਅੱਗੋਂ ਪਲ, ਔਰ ਜਦੋਂ ਅਸੀਂ ਅੱਖ ਦਾ ਫੁਰਕਣਾ ਕਹਿੰਦੇ ਹਾਂ, ਇਸ ਨੂੰ ਖਿੰਨ ਕਰਕੇ ਕਿਹਾ ਜਾਂਦਾ ਸੀ। ਸੋ ਬਾਬਾ ਫਰੀਦ ਕਹਿੰਦੇ ਨੇ ਕਿ ਭਾਈ ਜਿਹੜੀ ਤੇਰੀ ਜ਼ਿੰਦਗੀ ਸੀ, ਜਾਂ ਜੇ ਅਸੀਂ ਈਵਨ ਦਿਨ ਔਰ ਰਾਤ ਦੇ 8 ਪਹਿਰ ਕਹੀਏ, ਤੇ ਦਿਨ ਬੀਤ ਜਾਂਦਾ ਹੈ ਹੰਡਦਿਆਂ, ਘੁੰਮਦਿਆਂ ਫਿਰਦਿਆਂ, ਇੱਥੇ ਬਹਿ ਗਏ, ਉੱਥੇ ਬਹਿ ਗਏ, ਇੱਧਰ ਚਲੇ ਗਏ। ਫਰੀਦਾ ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਸਮ, ਰਾਤ ਸੁੱਤਿਆਂ ਗੁਜ਼ਰ ਗਈ, 4 ਪਹਿਰ ਹੰਡਦਿਆਂ ਬੀਤ ਗਏ, ਲੇਖਾ ਰੱਬ ਮੰਗੇਸੀਆ, ਤੂੰ ਆਹੋਂ ਕਿਹੜੇ ਕੰਮ, ਕਿ ਵੀ ਤੂੰ ਆਇਆ ਕਿਹੜੇ ਕੰਮ ਸੀ, ਤੈਨੂੰ ਭੇਜਿਆ ਕਿਸ ਕੰਮ ਲਈ ਸੀ ਇਸ ਦੁਨੀਆ ਤੇ ਤੂੰ ਜਾਂ ਹੰਡਿਆ ਦੁਨੀਆ ਦੇ ਵਿੱਚ, ਐਸ਼ੋ ਇਸ਼ਰਤ ਕੀਤੀ ਹੈ ਜਾਂ ਸੁੱਤਾ ਹੈ। ਜਿਹਨੂੰ ਜਿਹੜਾ ਕਬੀਰ ਸਾਹਿਬ ਦਾ ਵੀ ਹੈ ਕਿ ਭਾਈ ਜਿਹੜਾ ਤੂੰ ਦਿਵਸ ਰਾਤ ਗਵਾਈ ਸੋਏ ਕੇ, ਰਹਿਣ ਗਵਾਈ ਸੋਏ ਕੇ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਥਾ, ਇਹ ਕੌਡੀ ਬਦਲੇ ਜਾਏ, ਕਿ ਵੀ ਅੱਧਾ ਦਿਨ ਖਾ ਕੇ ਹੰਡਣ ਦੇ ਵੇਲੇ ਵੀ ਖਾਣ ਪੀਣ ਹੀ ਹੁੰਦਾ, ਇੱਥੇ ਚਲੇ ਗਏ, ਉੱਥੇ ਚਲੇ ਗਏ, ਔਰ ਸੌ ਲਿਆ। ਔਰ ਬਾਬਾ ਫਰੀਦ ਕਹਿੰਦੇ ਨੇ ਵੀ ਜਦੋਂ ਰੱਬ ਨੇ ਲੇਖਾ ਮੰਗਿਆ, ਲੇਖਾ ਰੱਬ ਮੰਗੇਸੀਆ, ਮੰਗੇਗਾ,
ਤੂੰ ਆਹੋ ਕਿਹੜੇ ਕੰਮ ਤੂੰ ਆਇਆ ਸੀ ਤੇ ਤੂੰ ਕੀ ਕਰਕੇ ਗਿਆ। ਸੋ ਅੱਛਾ ਜ਼ਾਹਰ ਹੈ ਕਿ ਇਹ ਯਾਦ ਦਾ ਹਾਨੀ ਹੈ ਕਿ ਭਾਈ ਜ਼ਿੰਦਗੀ ਦੇ ਅੰਦਰ ਰੱਬ ਦੀ ਯਾਦ, ਰੱਬ ਦੀ ਇਬਾਦਤ, ਰੱਬ ਦੇ ਬੰਦਿਆਂ ਨਾਲ ਮੁਹੱਬਤ, ਖਲਕਤ ਦੀ ਸੇਵਾ, ਇਹ ਜ਼ਿੰਦਗੀ ਦਾ ਮਕਸਦ ਹੈ। ਨਹੀਂ ਤਾਂ ਰੱਬ ਦੀ ਦਰਗਾਹ ਦੇ ਵਿੱਚ, ਜਿਹਨੂੰ ਬਾਬਾ ਫਰੀਦ ਇੱਕ ਥਾਂ ਹੋਰ ਕਹਿੰਦੇ ਨੇ ਕਿ ਭਾਈ ਤੇਰਾ ਜਦੋਂ ਰੱਬ ਦੇ ਸਾਹਮਣੇ ਤੇਰੀ ਪੇਸ਼ੀ ਹੋਏਗੀ ਤਾਂ ਉੱਥੇ ਤੂੰ ਕੀ ਜਵਾਬ ਦੇਂਗਾ। ਔਰ ਇਸ ਦੇ ਲਈ ਜ਼ਰੂਰੀ ਹੈ ਕਿ ਆਪਣੀ ਜ਼ਿੰਦਗੀ ਨੂੰ ਸਫਲ ਬਣਾ, ਰੱਬ ਦੇ ਨਾਲ ਜੁੜ, ਰੱਬ ਦੀ ਯਾਦ, ਰੱਬ ਦੀ ਇਬਾਦਤ, ਇਹ ਤੇਰੇ ਜ਼ਿੰਦਗੀ ਦਾ ਫੋਕਸ ਹੋਏ, ਇਹ ਤੇਰੀ ਜ਼ਿੰਦਗੀ ਦਾ ਸੈਂਟਰ ਹੋਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਐਮ ਇਸ਼ੂ ਤੇ ਅੱਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਡਾਕਟਰ ਸੁਣਾ ਗਿਆ ਤੋਂ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।